परेशानी नहीं जानती तेन अपनी आ मेरी बीवी है आ ना मत अंदर आ बाहर बंदे वेखण दी भाजी मेरे अंदर बगैरती ना होवे मेरी कदम कदम ते मौत आ ਤੇ ਕੀ ਕਰਾਂ ਬੰਦੇ ਨਾਲ ਵੇਖਾਂ ਤੇ ਇਹ ਲੋਦਰਾ 5 ਸਾਲ ਹੋ ਗਏ ਨੇ ਵਿਆਹ ਨੂੰ ਹਜੇ ਤੱਕ 25 ਬੱਚਾ ਹੀ ਨਹੀਂ ਹੋਇਆ ਲੈ 25 ਬੱਚਾ ਨਹੀਂ ਹੋਇਆ ਉਹ ਨਹੀਂ ਦੀਏ ਵਿਆਹ ਤੂੰ ਬੜਾ ਜਾਮ ਸੇ ਨਾ ਕਰਾਇਆ ਇਹ ਮੈਨੂੰ ਪਤਾ ਜਿਵੇਂ ਮੈਂ ਉਹਨੂੰ ਜੰਮਿਆ ਮੈਂ ਜੌਨ ਸੀ ਨਹੀਂ ਸਮਝਿਆ ਸੀ ਆਰਾਮ ਨਾਲ ਤਮੀਜ਼ ਨਾਲ ਵੇ ਤਮੀਜ਼ ਨਾਲ ਸਿਹਤ ਵੇਖ ਆਪਣੀ ਉਹ ਸੇਤ ਨਾ ਵੇਖ ਹਾਂ ਮੇਰੀ ਕਰਤੂਤ ਵੇਖ ਹਾਂ ਸੇਤ ਨਾ ਵੇਖ ਹਾਂ। ਸ਼ੁਕਰ ਕਰ ਬਚ ਗਈ ਹੈ ਹਾਂ ਅਨੇ ਤੇ ਤੇਰੇ ਚਿਚੜੇ ਕੰਧਾਂ 'ਚ ਵੱਜਣੇ ਸਨ ਇੱਕ ਔਰਤ ਦੇ ਮੈਂ ਚਿਚੜੇ ਕੰਧਾਂ 'ਚ ਮਾਰੇ ਅੱਛਾ। ਉਹ ਚੋਂ ਇੱਕ ਪੁੱਤਰ ਹੋਇਆ ਹਾਂ ਆ ਤੂੰ ਨਹੀਂ ਹੈਗਾ ਨਹੀਂ ਨਾ ਤੂੰ ਹੋ ਸਕਣਾ ਯਾਰ ਨਹੀਂ ਉਹ ਕੰਟੀਨ ਤੇ ਆ ਕੰਟੀਨ ਤੇ ਪਰ ਮੇਰੀ ਸੁਣੋ ਗੱਲ ਕੀ? ਇਸ ਘਰ 'ਚ ਮੇਰੀ ਭੈਣ ਦੀ ਜ਼ਰਾ ਵੀ ਇੱਜ਼ਤ ਨਹੀਂ ਐਵੇਂ ਨਹੀਂ ਇੱਜ਼ਤ ਮੈਂ ਆਪਣੇ ਭਰਾ ਤੱਕ ਵੀ ਇੱਥੇ ਬਿਸਤਰੀ ਗਈ ਜਿਹਨੇ ਬਦਤਮੀਜ਼ੀ ਕੀਤੀ ਇਹ ਕੌਣ ਜੰਮ ਕੇ ਇੱਧਰ ਸੁੱਟੀ ਜਾਂਦਾ वैसे ही आया बगैर कहता तू मेरा साबित दोस्त बनया है ये क्या तकल्लुफ है जानता तो है नहीं है तू ये मेरी जोजा माजदा है जोजा प्यारी है हाँ ये जिधर जिधर से ये ब्लैक एरिया है ना कपड़े वाला हाँ ये मुझे गिफ्ट कर दो काला एरिया ब्लैक ही हो गए ਪਰ ਮੇਰੀ ਗੱਲ ਸੁਣੋ ਇੱਥੇ ਰਹਿ ਗਈ ਮੇਰੀ ਜੁੱਤੀ मेरा रहेगा इथे जब और मैं दोवें छापर च पा के ले जाऊंगा ਸ਼ਾਪਰ 'ਚ ਪਾ ਜ਼ਰਾ ਇੱਜ਼ਤ ਨਹੀਂ ਮੇਰੀ ਭੈਣ ਦੀ ਪਤਾ ਨਹੀਂ ਕਿਵੇਂ ਮੈਂ ਦੰਦਾਂ ਥੱਲੇ ਜੀਭ ਦੇ ਕੇ ਇਸ ਘਰ 'ਚ ਰਹਿ ਰਹੀ ਹਾਂ ਜਾਣ ਦੇ ਝੂਠ ਨਾ ਬੋਲ ਦੰਦਾਂ ਥੱਲੇ ਜੀਭ ਤੇ ਤੂੰ ਅੱਜ ਤੱਕ ਨਹੀਂ ਲਈ ਹਾਂ ਤੇ ਤੁਸੀਂ ਇਹਨੇ ਜੋਗੇ ਨਹੀਂ ਹੈਗੇ ਲੜਾਈ ਵੀ ਹੋਈ ਤੂੰ ਹੀ ਇੰਜ ਕੀਤਾ ਉਹ ਤੇਰਾ ਭਰਾ ਜਿਹੜੀ ਤੇਰੀ ਭੈਣ ਆ ਹਾਂ ਜਿਹਨੇ ਜਿਹਨੇ ਉਹਨੂੰ ਬੇਇੱਜ਼ਤ ਕਰਨ ਦੀ ਇੱਥੇ ਕੋਸ਼ਿਸ਼ ਵੀ ਕੀਤੀ ਨਾ ਹਾਂ। ਮੈਂ ਉਹ ਤੋਂ ਆ ਮਾਰ ਕੇ ਸਾਰਿਆਂ ਨੂੰ ਇੱਥੇ ਜ਼ਲੀਲ ਕੀਤਾ ਹੁਣ ਛੁੱਟੀ ਨਾ ਬਚਣੀ ਹੈ ਲੱਤਾਂ ਭੰਨ ਦਿੱਤੀਆਂ ਬੀਬੀ ਜੀ ਉਹਨਾਂ ਦੀਆਂ ਹੈ ਇਹਨਾਂ ਦੀਆਂ ਕੀ ਕੀਤਾ ਉਹ ਮੈਂ ਲੱਤਾਂ ਭੰਨ ਮਾਫੀ ਹੈ ਬੀਬੀ ਜੀ ਤੁਸੀਂ ਬੇਫਿਕਰ ਹੋ ਜਾਓ ਲੱਤਾਂ ਭੰਨ ਦੇ ਇਹਨਾਂ ਦੀਆਂ ਹੈ ਯਾਰ ਪਹਿਲਾ ਬੰਦਾ ਜਿਹੜਾ ਆਪ ਹੀ ਕਹਿ ਰਿਹਾ ਹੈ ਹੈ साहब जी मैंने उनको ऐसे किया है मैं हाथ नहीं लगा सकता ਉਹ ਤੂੰ ਵਾਪਸ ਜਾਣ ਦਾ ਰਾਹ ਤੇ ਨਹੀਂ ਲੱਭਣ ਦੇ ਆ ਇੰਨੀਆਂ ਮਾਸੂਮ ਆ ਸੀ ਦੋਵੇਂ ਭੈਣਾਂ ਜਾਣ ਦੇ ਮਾਸੂਮ ਕੀ ਹੋਇਆ ਸਾਡੇ ਮਹੱਲੇ 'ਚ ਵੀ ਇੱਕ ਮਾਸੂਮ ਸੀ ਕੁਕੜੀ 2 ਆਂਡੇ ਦਿੰਦੀ ਸੀ ਇੱਕ ਟਾਈਮ 'ਚ ਤੇ 2 ਸਰਦੀਆਂ ਵਾਲੇ ਮਾਸੂਮ ਸੀ ਤੇ ਇਹ ਉਹਦਾ ਹੀ ਹੁੰਦਾ ਹੈ। ਮੇਰੇ ਵਾਲਦ ਸਾਹਿਬ ਨੇ ਘਰ ਬਣਾ ਕੇ ਦਿੱਤਾ ਮੇਰੇ ਵਾਲਦ ਸਾਹਿਬ ਦੀ ਵਜ੍ਹਾ ਤੋਂ ਅਸੀਂ ਇੱਥੇ ਐਸ਼ ਕਰ ਰਹੇ ਹਾਂ ਬਸ ਤੇਰੇ ਵਾਲੇ ਸਾਹਿਬ ਨੇ ਕਿਸੇ ਦਾ ਧੀ ਪੁੱਤਰ ਆਇਆ ਜੇ ਉਹ ਆਈ ਵਜ਼ਨ ਘਟਾਉਣ ਵਾਲੀ ਮਸ਼ੀਨ ਕੀ ਗੱਲ ਹੈ ਤੈਨੂੰ ਖੁਰਕ ਵਾਲੀ ਇਹ ਕੁੱਤੀਏ ਦੇਖੋ ਮੇਰੇ ਕੋਲ ਪਤਾ ਨਹੀਂ ਅੰਦਰ ਕੀ ਹੋ ਗਿਆ ਬਸ ਤੁਸੀਂ ਮੇਰੇ ਹੱਥ ਖੁਰਕ ਵਾਲੀ ਇਹ ਕੁੱਤੀ ਏ ਹਾਂ ਇਹ 3 ਦਿਨਾਂ ਤੋਂ ਨਹੀਂ ਸੁੱਤੀ ਏ ਤੂੰ ਤਾਂ ਫੇਰ ਕਾਕਾ ਖੁਸਰਾ ਹਾਂ ਪਿੰਡ ਮੇਰੇ ਤੇ ਬਿੱਲੀਆਂ ਦੇ 3 ਪਰਚੇ ਆ ਅੱਛਾ ਹਾਂ ਤੇ ਉਹਨਾਂ 3 ਬਿੱਲੀਆਂ ਦੇ ਵਿੱਚੋਂ ਇੱਕ ਬਿੱਲੀ ਦਾ ਪੁੱਤਰ ਹੋਇਆ ਕਿੱਥੇ ਆ ਨਹੀਂ ਉਹ ਭਾਈ ਕੀ ਕੀਤਾ ਜੀ ਅੰਦਰ ਪਤਾ ਨਹੀਂ ਮੇਰੇ ਕੋਲ ਕੀ ਹੋ ਗਿਆ ਬਸ ਤੁਸੀਂ ਮੇਰੇ ਹੱਥ ਚੁੰਮ ਲਓ ਤੈਨੂੰ ਜੋ ਆਉਂਦਾ ਉਹ ਮੇਰੀ ਹੋਣਾ। ਬੀਵੀ ਨੇ ਨਾ ਇੱਥੇ ਹੁੰਦੀ ਇਹ ਗੱਲ ਤੈਨੂੰ ਕਹਿਣੀ ਨਹੀਂ ਸੀ ਪੈਣੀ ਹੈਲੋ ਸੇਲੀ ਲੈ
ਕਹਿੰਦੀ ਸਹੇਲੀ ਤੂੰ ਮੈਨੂੰ 1 ਵਜੇ ਤੋਂ ਬਾਅਦ ਮਿਲ, ਮੈਂ ਸਹੇਲਾ ਹੋ ਜਾਣਾ ਹੀ। 1 ਵਜੇ ਤੋਂ ਬਾਅਦ? ਹਾਂ। 1 ਵਜੇ ਤੋਂ ਬਾਅਦ ਤੈਨੂੰ ਮੈਂ ਮਿਲਾਂਗਾ। ਫੇਰ ਆਵੇਰ ਸਹੇਲੇ ਨਾਲ ਸਹੇਲਾ ਹੀ ਲੜੇਗਾ। ਪਰੇ ਮਾਰੇ। ਉਹ ਸਿਰ ਖੋਲ ਦੇ ਚਮੜੇ। ਕੀ ਹੋਇਆ? ਇਹ ਜੋ ਜਿਹੜੇ ਕੰਮ ਦਾ ਤੂੰ ਸੋਚ ਕੇ ਸਿਰ ਬੰਨਿਆ ਬੜਾ ਮੁਸ਼ਕਲ ਹੀ। ਇਹ ਬੰਨਿਆ ਤੇ ਤੂੰ ਆਇਆ ਨਾ ਦੁਨੀਆ ਤੇ। ਲੋ ਬੱਕਰੇ ਦੀ ਪਾਈ ਉਹਨੇ। ਕੀ ਆਹੋ ਯਾਰ ਡਿਜ਼ਾਈਨ ਆ। ਉਹ ਚਮੜੇ ਜਾਂਦੀਏ ਦੂਲੇ ਦਾ ਕੀ ਕੀਤਾ ਈ? ਦੂਲਾ ਬੜਾ ਅੱਛਾ ਤਿਆਰ ਹੋਇਆ। ਜਾਨ ਉਹਨਾਂ ਦਾ ਸਹੀ ਤੇਰਾ ਨਾਂ ਕੀ? ਨਾ ਮੇਰਾ ਜ਼ਰੀ। ਜ਼ਰੀ? हाँ काम में खरीदे हो 300 तो ले जाओ मरी। ਹਾਂ। ਆਹੋ ਦਿਓ 300 ਲੈ ਜਾਓ ਮਰੀ हाँ ਤੇ ਵਿਛਾ ਲਓ ਦਰੀ। मालिश बड़ी अच्छी कर। शहजादिया की हाल है? ਮੈਂ ਠੀਕ हाँ अबू दा सुना। ਅੱਬਾ ਜੀ ਫੌਤ ਹੋ ਗਏ। ओहो ते ओही फोत होए ने। ਅੱਬਾ ਜੀ ਬਹੁਤ ਹੋ अब मैं सोना जी को बुला रहे हैं जनाब। ਬਲਾ 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 जनाब सोना जी बैठना। ਭਾਈ ਪਿਆ ਮੈਨੂੰ ਲਗਾ ਲਓ, ਮੈਨੂੰ ਲਗਾਓ। पास हो गया मैं ਇਹੋ ਜਿਹੀ ਹੁਸਨ ਚਾਹੁੰਦਾ ਸਾਂ अच्छा ਜ਼ਬਰਦਸਤ बड़ा बड़े सोने तैयार होए। ਹੋਇਆ ਤਿਆਰ ਕੀਤਾ ਹੀ। ਹਾਂ। ਉਹ ਚਮੜੇ 6 ਲੱਖ ਰੁਪਇਆ ਲਿਆ ਤੇ ਇਹ ਦੂਲਾ ਤਿਆਰ ਕੀਤਾ ਹੀ। ਉਹਦੀ ਸ਼ਾਦੀ ਆ ਚਮੜੇ ਮਜ਼ਾਕ ਬਣਾਉਣਾ ਹੀ। अंदर ते सारियां क्रीमां मुक गईयां ते रिजल्ट फेर नहीं आया। ਆਏਗਾ ਮੇਰਾ ਕਸੂਰ ਤੁਸੀਂ ਕਿਹਾ ਸੀ ਬੜਾ ਵਧੀਆ ਬੰਦਾ ਲਿਆਂਦਾ ਆ ਵਧੀਆ ਇਹਨੂੰ ਹੋਇਆ ਕੀ? सारा ये ते इन्हां दा पैडीक्योर रहिंदा। ਉਹ ਕੀ ਹੁੰਦਾ ਜੀ ਉਹ ਕੀ मैं नहीं पैडीक्योर। ਅੱਛਾ ਅੱਛਾ हाँ जी हाँ जी हाँ ये ਤੁਹਾਡਾ ਹੋਰ ਫੇਸ਼ੀਅਲ ਕਰਨਾ ਜਨਾਬ। ਸ਼ਾਦੀ ਹੈ ਮੇਰੀ ਹੈ ਕੀ ਕਰਨ ਡਿਆ ਤੂੰ ਆ ਵੇ ਨਾ ਉਹਨੂੰ ਪਸੰਦ ਹੀ ਨਹੀਂ ਆ ਤੂੰ ਤੇ ਹੋਸ਼ ਪੜ ਡਰਾਓ ਜੀ ਡਰਾਓ। ਇਹ ਭਾਜੀ ਇੱਧਰ ਆਈਏ ਦੋਵੇਂ ਭੈਣ ਭਰਾ ਲੜਨ ਦੇ। ਵੈਸੇ ਕੀ ਹੋਇਆ? ਉਹ ਤੂੰ ਕਿਉਂ ਨਹੀਂ ਸਹੀ? ਖਾਨਦਾਨ ਸਾਡਾ ਹਾਂ ਹੈ ਤੇ ਅੱਬੇ ਨੇ ਝੁੰਗਾ ਹੀ ਲਿਆ ਹੈ ਬੰਦਾ ਕਹਿੰਦਾ ਝੁੰਗਾ ਦੇ ਝੁੰਗਾ ਅੱਛਾ ਬੱਚਾ ਹੈ ਹੋਰ ਲੱਕੜ ਭਲਵਾਨ ਇਹ ਢੀਲਾ ਸਾ ਹੈ ਕੀ ਕਹਿਣਾ ਕੀ ਕਹਿਣਾ ਕਾਹਦਾ ਢੀਲਾ ਪਤਾ ਨਹੀਂ ਇਹਦੀ ਵਾਰੀ ਅੱਬਾ ਸਾਡਾ ਜੇਲ੍ਹ 'ਚ ਸੀ ਪਤਾ ਨਹੀਂ ਕੀ ਗੱਲ ਹੈ ਮਸਲਾ ਨਹੀਂ ਕਿਉਂ? ਮਸਲਨ ਕੀ ਬੜਾ ਅੱਛਾ ਜੇ ਪਰਲਾ ਹਾਂ ਇੰਨਾ ਕਮਜ਼ੋਰ ਆ। ਆ ਪਰਸੋਂ ਕਸਮ ਚੁੱਕੀ ਤੇ ਖਲੀਆਂ ਪੈ ਗਈਆਂ। ਉਹ ਵੀ ਮੈਂ ਆਪਕੋ ਆਇਆ ਇਹਦੀ ਵੀ ਸਿਹਤ ਹੁਣ ਹੋਈ ਹੈ। ਹਾਂ। ਇਹ ਵੀ ਪਹਿਲੇ ਏਡਾ ਕਮਜ਼ੋਰ ਇਹਦਾ ਮਜ਼ਾ ਲੈ। ਠੀਕ ਹੈ। ਏਡਾ ਕਮਜ਼ੋਰ ਏਡਾ ਕਮਜ਼ੋਰ ਸੀ ਨਾਈ ਇਹਨੂੰ ਮੁਸਲਮਾਨ ਕਰਦਾ ਹੈ ਇਹਦੀ ਧੌਣ ਵੱਢਣ ਲੱਗਾ ਸੀ। ਤੇ ਇਹ ਏਡਾ ਕਮਜ਼ੋਰ ਹਾਂਜੀ। ਦਾ ਭਰਾ ਹਾਂ ਇਹਨੂੰ ਜਿੰਨ ਚੰਬੜ ਗਿਆ ਹਾਂ ਤੇ ਜਿੰਨ ਇਹਨਾਂ ਨਾਲ ਬਾਹਰ ਸੀ ਓ ਮਾਈ ਗॉड ਓ ਇਹਨੂੰ ਵੀ ਜੇਨ ਚੰਬੜਿਆ। ਅੱਛਾ ਉਹ ਜੇਨ ਨੇ ਇਹਨੂੰ ਲੈ ਕੇ ਬਾਬੇ ਕੋ ਚਲਾ ਗਿਆ। ਕਹਿੰਦਾ ਬਾਬਾ ਜੀ ਮੈਨੂੰ ਇਹਦੇ ਚੋਂ ਕੱਢ ਲਾਓ ਮੈਨੂੰ ਇਹਦੇ ਕੋ ਡਰ ਆਉਂਦਾ। ਗੁੱਡ ਕਿੰਨੇ ਸਾਲ ਹੋ ਗਏ ਬਸੰਤ ਬੰਦ ਹੋ ਗਈ ਇਹ ਹਾਲੇ ਹੀ ਬੋ ਹੈ ਗੁੱਡ ਥੜੀ ਤੇ ਬੈਠਾ ਰੋਂਦੇ ਆ। ਕਿਉਂ? ਉਹ ਮੈਂ ਕਿਹਾ ਕੀ ਹੋਇਆ? ਕਹਿੰਦਾ ਧੁੰਦ ਚ ਕੋਈ ਚੰਡਾ ਮਾਰ ਗਿਆ। ਤੇ ਉਹ ਸਾਡੇ ਨੇ ਇਹਨੂੰ 100 ਦੀ ਸਪੀਡ ਨਾਲ ਜੰਮਿਆ ਹਾਂ। ਇਹ 20 ਦੀ ਸਪੀਡ ਨਾਲ ਬਣਿਆ ਇਹੋ ਜਿਹਾ ਬੰਦਾ ਰਕਸ਼ੇ 'ਚ ਬੈਠੇ ਰਕਸ਼ੇ ਵਾਲਾ ਪੁੱਛਦਾ ਵੀ ਨਹੀਂ ਆਪੇ ਹੀ ਹੂਣਾ ਬਾਦਲਾ ਆਉਂਦਾ। ਇਹ ਭਲਾ ਕਿਉਂ ਹਿਲਦਾ ਰਹਿੰਦਾ ਕਿਉਂ? ਇਹ ਕੱਪੜੇ ਪਾ ਦਿੰਦਾ ਗਿੱਲੇ ਸੁਕਾਉਂਦਾ ਰਹਿੰਦਾ ਉਹ ਤੂੰ ਵੀ ਮੁਸਲਮਾਨਾਂ ਨੂੰ ਜੁਗਤਾ ਕਰੇਗਾ? ਉਹ ਤੇਰੇ ਤਾਂ ਨੈਣ ਨਕਸ਼ੀ ਸ਼ਰੀਅਤ ਦੇ ਖਿਲਾਫ ਆ। ਉਹ ਕਿਸੇ ਨੇ ਖੰਭੇ ਤੇ ਲਿਖਿਆ ਈਦ ਮੁਬਾਰਕ ਅੱਛਾ। ਉਹਨੂੰ ਜੱਫਾ ਮਾਰ ਕੇ ਨਾ ਯਾਰ ਮੁਬਾਰਕ
ਇਹਨਾਂ ਦੇ ਮਹੱਲੇ 'ਚ ਮੌਤਗੀ ਹੋਈ। ਅੱਛਾ ਇਹਨਾਂ ਦੇ ਮਹੱਲੇ 'ਚ ਮੌਤਗੀ ਹੋਈ, ਉੱਥੇ ਜਨਾਜ਼ਾ ਪੜਾਉਣ ਵਾਲਾ ਨਹੀਂ ਆਇਆ। ਹਾਂ ਉਹਨਾਂ ਨੇ ਇਹਨੂੰ ਕਿਹਾ ਤੂੰ ਜਨਾਜ਼ਾ ਪੜਾ ਦੇ, ਫਿਰ ਇਹਨੇ ਈਦ ਪੜਾਤੀ। ਉਹ ਨਾਲੇ ਲੋਕੀ ਜੱਫੀਆਂ ਪਾਉਣ, ਨਾਲੇ ਇੱਕ ਦੂਸਰੇ ਨੂੰ ਕਹਿਣ ਉਹ ਮੁਬਾਰਕ ਹੋਵੇ, ਬੜਾ ਅਫਸੋਸ ਹੋਇਆ। ਇਹ ਜੀ ਤਕਲੀਫ ਚ ਰਹਿੰਦਾ ਹੈ ਜੀ ਓਏ ਛੇ ਅਗਲੇ ਹਾਂ ਕਿਹਨੇ ਪੈਣਾ 6 ਲੱਖ ਨਵਾਂ ਰਕਸ਼ਾ ਲਿਆ, ਪਿੱਛੇ ਲਿਖਵਾ ਲਿਆ ਮਾਂ ਦੀ ਦੁਆ। ਉਹ ਕਦੀ ਕੰਚ ਵੱਜ ਜਾਵੇ, ਕਦੀ ਪੈਂਚਰ ਹੋਈ ਵੇ, ਅੱਛਾ। ਉਹਨੂੰ ਮਟਾ ਕੇ ਲਿਖਵਾ ਲਿਆ ਮਤਰਈ ਮਾਂ ਦੀ ਦੁਆ। ਇਹ ਵੀ ਨਵਾਂ ਰਕਸ਼ਾ ਲਿਆ ਕੇ ਕੰਧ ਚ ਮਾਰਤਾ। ਉਹ ਮੈਂ ਕਿਹਾ ਕੀ ਕੀਤਾ ਜੀ? ਕਹਿੰਦਾ ਪਤਾ ਨਹੀਂ, ਰਾਤੀ ਫਿਲਮ ਚ ਤੇ ਲੰਘ ਗਿਆ ਸੀ। ਕੀ ਯਾਰ ਮਸਲਾ ਮੇਰਾ ਯਾਰ ਆਪ ਕੋ ਚੁਕਤੇ ਕੀ ਪੜੀ ਤੁਸੀਂ ਲਾੜਾ ਮੇਰੀ ਮੰਨੋ ਤੇ ਲਾੜੇ ਨੂੰ ਨਾ ਮਾਲਾ ਨਾ ਪਾਓ ਅੱਛਾ ਇਹਨਾਂ ਨੂੰ ਹੈਲਮਟ ਪਾਓ ਓਏ ਤੇ ਨਿਕਾਹ ਨਹੀਂ ਕਰਾਣਾ ਚਲਾਉਣਾ। ਓਏ ਬੜੇ ਅੱਛੇ ਤਿਆਰ ਹੋਏ ਨੇ। ਮੈਂ ਗੱਲ ਪਤਾ ਕੀ ਕਰਨਾ ਚਾਹੁੰਦਾ ਤੇਰਾ ਭਲਾ ਪੈ ਜਾਓ, ਤੈਨੂੰ ਮਜ਼ੀਦ ਬੁਰਾ ਕਿਹਨੇ ਕਰ ਦਿੱਤਾ ਹੈ? ਉਹ ਮਹਿੰਗਾਈ ਤੋਂ ਡਰੋ, ਤੁਸੀਂ ਮੇਰੇ ਤੋਂ ਡਰੀ ਜਾਂਦੇ ਹੋ। ਓਏ ਮਹਿੰਗਾਈ ਦੇ ਵਿੱਚ ਸਿਰਫ ਪੈਸੇ ਲੱਗਦੇ ਆ, ਤੈਨੂੰ ਤੇ ਨਾਲ ਦੇਖ ਕੇ ਤਾਂ ਵੀ ਲੱਗਣ ਦੇ ਆ ਬੜਾ ਤਰਜੇ। ਤੇਰਾ ਮੂੰਹ ਪਹਿਲੇ ਥੋੜਾ ਬਹੁ ਕੋਈ ਗੱਲ ਨਹੀਂ, ਬੱਚੀ ਹੈਗੀ ਕਹਿ ਲੈ। ਚੱਲ ਹੋ ਬਹੁ ਚਲੋ ਕੋਈ ਗੱਲ ਨਹੀਂ। ਇਹਦਾ ਮੂੰਹ ਇੰਜ ਦਾ ਕਿਹਨੇ ਕੀਤਾ? ਓਏ ਯਾਰ ਭਾਜੀ ਆ ਜਿਹੜਾ ਤੁਸੀਂ ਮੇਰੇ ਮੈਂ ਕਹਿੰਦੇ ਹੋ ਲੱਖਾਂ ਰੁਪਏ ਤਾਂ ਆ ਤੇ ਆ ਦੂਰਾ ਵੇਖੋ ਸਾਡਾ ਕੀ ਕੀਤਾ ਜੀ। ਜ਼ੇਰੇ ਤਾਮੀਰ ਔਰਤ, ਤੈਨੂੰ ਸ਼ਰਮ ਨਹੀਂ ਆਈ? ਤੂੰ ਮੇਰੇ ਭਰਾ ਦਾ ਕੀ ਹੈ ਸ਼ਰਮ? ਅਸੀਂ ਤੈਨੂੰ ਪਹਿਲੇ ਪਤਾ ਨਹੀਂ ਕਿਵੇਂ ਬਰਦਾਸ਼ਤ ਕਰਨ ਡਏ ਆ ਯਾਰ। ਸਾਰੀਆਂ ਕਰੀਮਾਂ ਮਲੀਆਂ ਇਹ ਕਹਿੰਦੇ ਕਰੀਸ਼ ਮਾਰ ਮੇਰੇ ਮੂੰਹ। ਅੱਛਾ ਹੁਣ ਘੋੜੀ ਨੂੰ ਵੀ ਪੁੱਛ ਚੰਗੇ ਹੋਟਲ ਤੇ ਰੋਟੀ ਖਾਣ ਚਲਾ ਗਿਆ, ਉੱਥੇ ਬੇਲਾ ਬਿੱਲ ਫੜ ਕਹਿੰਦਾ ਇਹਦੀ ਆਖਰੀ ਡੇਟ ਕਿਹੜੀ ਹੈ? ਚੋਰ ਹੈਗਾ ਚੋਰ। ਅੱਛਾ ਇਹਨੇ ਬੈਂਕ ਲੁੱਟਿਆ, ਫੜਿਆ ਗਿਆ। ਓਏ ਉੱਥੇ ਹੀ ਬਹਿ ਕੇ ਪੈਸੇ ਗਿਣਦੇ ਆ। ਮੈਂ ਕੱਢ ਯਾਰ, ਕਦੋਂ ਜੱਜ ਤੁਰਨੀ ਹੈ, ਕਦੋਂ ਵਿਆਹ ਹੋਣਾ? ਤੁਸੀਂ ਓ ਯਾਰ ਮੈਂ ਕਹਿੰਦੇ ਜਲਦੀ ਤਿਆਰ ਹੋਵੋ। ਤੁਹਾਨੂੰ ਦੁਬਾਰਾ ਤਿਆਰ ਕਰਨਾ ਤਿਆਰ ਮੈਨੂੰ ਕਿ ਨਹੀਂ? ਅੱਜ ਤਾਂ ਤੂੰ ਐਸੇ ਚ ਕੋਈ ਗੱਲ ਨੀ, ਦੁਬਾਰਾ ਤਿਆਰ ਕਰ ਦੇ। ਸਹੀ ਦੂਰਾ ਦਾ ਨਜ਼ਰ ਆਵੇ ਤਾਂ ਸਭੀ ਘੋੜੀ ਨੂੰ ਵੀ ਪੁੱਛ ਲਓ ਉਹ ਕਰੇ ਨੂੰ ਭਾਈ ਕੇ ਨਾ ਲਾੜੇ ਨੂੰ। ਲਓ ਜੀ ਗੱਲ ਗੱਲ ਕੀ ਆ? ਸੁਣੋ ਗੌਰ ਨਾਲ। ਕੀ ਅੱਬਾ ਜੀ ਆ ਰਹੇ ਨੇ, ਇਹ ਕਿੱਥੇ ਵਾਲੇ? ਆਪਣੇ ਅੱਬਾ ਜੀ। ਅੱਛਾ ਤੇਰੇ ਤੇ ਜੇਲਮ ਵਾਲੇ ਵੀ ਹੈ ਨਾ। ਅੱਛਾ ਅੱਬਾ ਜੀ ਆ ਰਹੇ ਨੇ, ਉਹਨਾਂ ਦਾ ਇਸਤਕਬਾਲ ਕਰਨਾ ਹੈ ਕਿੰਨੇ ਕਿਹਨੇ? ਤੁਸੀਂ ਸਾਰਿਆਂ ਨੇ। ਉਹਦਾ सलाम जावे ਜੀ अस्सलाम वालेकुम। आवाज पहुंची या कोई नहीं इधर आ तेन छापड़ च पवा दे ਰਾਜੂ ਸਾਲਾ ਕਹਿੰਦਾ ਪਿੱਛੇ ਤੱਕ ਸਲਾਮ ਜਾਵੇ, ਪਿੱਛੇ ਤੱਕ ਜਾਣ ਨਾ ਦੇਈ। जाओ तू ही जाना ਆਹੋ ਇਹ ਜਿਹੜੇ ਪਿਛਲੇ ਨੇ ਨਾ, ਹਾਂਜੀ ਇਹ ਚੁੱਪ ਭਲਾ ਕਿਉਂ ਆ? ਕਿਉਂ ਨੇ? ਇਹ ਪਿੱਛੇ ਦੇ ਸ਼ੌਕੀਨ ਨੇ। ਹਾਏ ਹਾਏ ਤੇ ਜਿਹੜੇ ਅਗਲੇ ਦੋ ਜਣੇ ਬੈਠੇ ਨੇ ਇਹ ਅੱਗੇ ਦੇ ਸ਼ੌਕੀਨ ਨੇ। ਇਹਨੂੰ ਚਾਵਲ ਲੈਣ ਭੇਜ ਆਵੇ ਉਹਦੀ ਬਾਹ ਖੜਨ ਦਿਆ ਓਏ ਆਈ। ਆਹੋ ਇਹ ਜਿਹੜੇ ਅੱਗੇ ਦੇ ਸ਼ੌਕੀਨ ਨੇ, ਜਿਹੜੇ ਦਰਮਿਆਨ ਚ ਬੈਠੇ ਨੇ। ਇਹਨਾਂ ਤੋਂ ਬਚੀ ਇਹ ਦੋਵਾਂ ਪਾਸਿਓਂ ਲੱਗੀ ਫੱਬੀ ਲਾ ਜਾਂਦੇ। ਆ ਜਿਹੜੇ ਸਾਈਡਾਂ ਵਾਲੇ ਨੇ, ਹਾਂਜੀ ਇਹਨਾਂ ਨੇ ਇੱਕ ਔਰਤ ਨੂੰ ਐਸੀ ਸਾਈਡ ਉਹਦੀ ਚਲਾਤੀ, ਅੱਛਾ ਉਹਦੇ ਨਿਆਣੇ ਹਜੇ ਤੱਕ ਇਦਾਂ ਦੇ ਆ। बिस्ती आजाद है ਇਹ ਕੌਣ ਹੈ ਜੀ? ਇਹ ਪੁੱਤਰ ਮੈਂ ਕੌਣ ਹੈ? ਅਸਲ 'ਚ ਜਿਹੜੇ ਬਾਬਾ ਜੀ ਤੁਸੀਂ ਵੇਖੇ ਆ, ਹਾਂਜੀ। ਮੋਟੇ ਜਿਹੇ ਚਿੱਟੇ ਜਿਹੇ ਨੇ, ਹਾਂਜੀ ਕਬਰ ਤੇ ਬਹਿ ਕੇ 15-7 ਨੰਬਰ ਦਿੱਤਾ ਜੀ ਉਹਨੂੰ। ਇਹ ਤੁਹਾਡੇ ਵੱਲ ਸਾਹਿਬ ਨੂੰ ਸਮਝ ਰਹੇ ਨੇ ਬਜ਼ੁਰਗ, ਅੱਛਾ ਅੱਛਾ ਤੇ ਤੁਸੀਂ ਵੀ ਬਾਬੇ ਜੀ ਬਣ ਜਾਓ। ਇਹ ਬਜ਼ੁਰਗਾਂ ਦੀ ਸਪੁੱਤਰੀ ਮੈਂ ਸਾਹ ਦਾਦੀ ਆ ਜੀ ਉਹਨਾਂ ਦੀ। ਓਏ ਸਾਦੇ ਦੀ ਦੇਵੀ ਬਾਬਾ ਜੀ ਸੀ ਤੇ ਕੁਛ ਚੜਾਉਂਦੇ ਚਾਦਰ ਤੇ ਚੜਾਉਂਦੇ ਆ। ਚੜਾ ਦੇ ਚੱਕਰ ਬਗੈਰ ਤਾਂ ਸਾਰੀ ਜ਼ਿੰਦਗੀ ਮੇਰੀ ਕਮਾਈ ਖਾਂਦਾ ਨੇ। ਓਏ ਅੱਜ ਗੈਰਤ ਜਾਗ ਪਈ, ਅੱਜ ਚਾਦਰਾਂ ਚੜਾਉਣ ਲੱਗ ਪਿਆ, ਸਾਰੀ ਜ਼ਿੰਦਗੀ ਉਹਦੀ ਕਮਾਈ ਖਾਧੀ। ਹਾਂਜੀ। ਓਏ ਤੇਰੇ ਉਤਲੇ ਹੋਂਟਾਂ ਵਰਗੇ ਉਹਦੇ ਥੱਲੜੇ ਹੋਂਟ ਹੋ ਗਏ। ਓਏ ਗੱਲ ਕੋਈ ਨਹੀਂ। ਮੇਰਾ ਤੇ ਮੇਰਾ ਪੁੱਤਰ ਹੈ ਬਸ। ਓਏ ਮੰਮਾ ਮੰਮਾ ਲਓ ਜੀ ਗੱਲ ਸੁਣੋ, ਬਜ਼ੁਰਗ ਵਾਰ ਇਤਵਾਰ ਦੀ ਇਤਵਾਰ ਇੱਥੇ ਬੈਠੇ ਆ। ਅੱਛਾ। ਹਾਂਜੀ ਇਤਵਾਰ ਵਾਲੇ ਦਿਨ
ਛੱਡ ਕੇ ਨਾ ਹਾਂ ਤੁਸੀਂ ਐਤਵਾਰ ਛੱਡ ਦਿਓ ਅੱਛਾ ਛੱਡ ਦਿੱਤਾ ਅਗਲੇ ਨੂੰ ਤੁਹਾਡਾ ਵੀ ਜੁੜ ਜਾਣਾ ਵਾ। ਤੇ ਉਸ ਤੋਂ ਅਗਲੇ ਐਤਵਾਰ ਤੁਸੀਂ ਆ ਜਾਣਾ ਅੱਛਾ। ਬਜ਼ੁਰਗਵਾਰ ਇੱਥੇ ਪੂਰੇ ਤਿਆਰ ਬੈਠੇ ਹੋਣਗੇ ਜਾਓ ਕੀ ਬਾਤ ਇਹ ਸ਼ਾਪਿੰਗ ਕਿੰਨੇ ਦੀ ਕਰਦੇ ਤੁਸੀਂ ਮੈਂ ਕਿਹਾ ਸੋਨੀਆ ਲੱਖ ਰੁਪਏ ਦੀ ਖੜਦੀ ਆ ਓਏ ਉਹ ਦੱਸ ਜਿਹੜਾ ਫੈਸਲਾਬਾਦ ਚ ਚੱਲਦਾ ਕੀ ਚੱਲਦਾ 3500 ਰੁਪਇਆ ਦੇ ਬੰਦੇ 7 ਹੈ ਹਾਂ 5 ਨਹੀਂ ਤੂੰ ਫਿਰ ਕੱਟ ਦੇ ਤੂੰ ਫਿਰ ਫੈਸਲਾਬਾਦ ਦੇ ਤੂੰ ਸ਼ਾਹਕੋਟ ਦਾ ਔਰ 3500 ਰੁਪਇਆ ਓ ਬਾਬਾ ਜੀ ਆਏ ਬਾਬਾ ਜੀ ਆਏ ਬਾਬਾ ਜੀ ਬੜੀ ਸਵਾਰੀ ਪੈ ਗਈ ਅੱਜ ਤੇ ਭਾਈ ਅੱਬੂ ਜੀ ਉਹ ਬੇਟੀ ਗੱਲ ਇਹ ਆ ਕਿ ਚੋਰ ਸਾਹਿਬ ਜੀ ਉਹ ਗੱਲ ਕੀ ਹੈ ਕਿਤੇ ਕਬਰਸਤਾਨ ਤੁਸੀਂ ਕੋਈ 15-7 ਉੱਚੀ ਉੱਚੀ ਕਹਿੰਦੇ ਹਾਂ ਹਾਂ ਉਹ ਕਿਉਂ ਕਹਿੰਦੇ ਉਹ ਤਾਂ ਬਿਜਲੀ ਦਾ ਬਿੱਲ ਆਇਆ 15700 ਉਹਨਾਂ ਦਾ ਇਹ ਨੰਬਰ ਲੱਗ ਗਿਆ ਵਾ ਤੁਹਾਨੂੰ ਬਜ਼ੁਰਗ ਸਮਝਣ ਲੱਗ ਪਏ ਆ ਅੱਬੂ ਜੀ ਆ ਠੀਪੇ ਦੇ ਮੂੰਹ ਵਾਲਾ ਉਹ ਪਰਲਾ ਜਿਹੜਾ ਉਹ ਭਾਈ ਡੋਰੇਮੋਨ ਖੱਬੇ ਹੱਥ ਵਰਗਾ ਬੰਦੇ ਭੁੱਲ ਗਏ ਆ ਹੁਣ ਇਹ ਹੀ ਬਜ਼ੁਰਗਵਾਰ ਨੇ ਇਹ ਜੀ ਬਾਬਾ ਜੀ ਇਹ ਨੇ ਚੜਾਵੇ ਚੜਾਵੇ ਬਾਬਾ ਜੀ ਬਾਬਾ ਜੀ 15 ਨੰਬਰ ਲੱਗ ਗਿਆ ਬਾਬਾ ਜੀ ਅੱਲਾਹ ਤੈਨੂੰ ਸ਼ਿਫਾ ਦੇਵੇ ਪੁੱਤ ਅੱਛਾ ਇਹ ਬਿਮਾਰੀ ਸਾਡੇ ਕੁੱਤੇ ਨੂੰ ਸੀ ਬੱਚਿਆਂ ਨੇ ਸੀ ਚਾਦਰ ਚੜਾਉਣ ਆਇਆ ਬਜ਼ੁਰਗਾਂ ਦਾ ਚਿਹਰਾ ਵੇਖ ਇਹਨਾਂ ਤੇ ਬੱਕਰਾ ਚੜਾ ਓਏ ਬਾਬਾ ਜੀ ਬਾਬਾ ਜੀ ਜੀ ਤੁਸੀਂ ਸਾਨੂੰ ਜਿਹੜਾ ਨੰਬਰ ਦਿੱਤਾ 15 ਨੰਬਰ ਗਿਆ ਲੱਖ ਅੱਛਾ ਹਾਂਜੀ ਹੁਣ ਅਸੀਂ ਤੇ ਤੁਹਾਡੇ ਦੇ ਚਾਦਰ ਵੱਡੀ ਚੜਾਉਣੀ ਲੱਗਣਾ ਲੱਭ ਗਈ ਇਹਨੂੰ ਧੋ ਲਈਓ ਇੱਕ ਵਾਰੀ ਪੂਰੀ ਐ ਹੋ ਗਈ ਸਹੀ ਆ ਧੋ ਲੈਣਾ ਬਾਬਾ ਅਸੀਂ ਤੇ ਤੁਹਾਡੇ ਦੇ ਲੋਹੇ ਦੀ ਇਹ ਬੜੀ ਪਾਕ ਚਾਦਰ ਹੈ ਵੇ ਬੜੀ ਪਾਕ ਚਾਦਰ ਦੀ ਇੱਜ਼ਤ ਕਰਿਆ ਕਰ ਬਗੈਰਤਾ ਆ ਕਰਨੇ ਇਹ ਥੱਲੇ ਵਿਛਾ ਕੇ ਤੇਰੀਆ ਹਾਂ ਆ ਸਮਝ ਗਿਆ ਸਮਝ ਗਿਆ ਸਮਝ ਲੈ ਹੁਣ ਗਿਆ ਪਤਾ ਲੱਗ ਗਿਆ ਇਹ ਚਾਦਰ ਕਿੱਥੋਂ ਲੈ ਕੇ ਆਇਆ ਲੱਗੇ ਲਓ ਜੀ ਤੁਸੀਂ ਏਦਾਂ ਕਰੋ ਫਿਰ ਹਾਂਜੀ। ਬਜ਼ੁਰਗੋ ਆ ਵੇਖੋ ਤਾਂ ਸਹੀ ਆਪਣੇ ਮਰੀਜ਼ ਦਾ ਮੂੰਹ ਕਿਹੋ ਜਿਹਾ ਬਾਬਾ ਜੀ ਚਲੋ ਠੀਕ ਬਾਬਾ ਜੀ ਹੈ, ਅਸੀਂ ਫੇਰ ਆਵਾਂਗੇ ਹਾਂ। ਅਸੀਂ ਫੇਰ ਤੁਸੀਂ ਤਾਂ ਪਰੇ ਹੋ ਹਾਂ ਵੀ 15 ਸਾਲ ਹੁਣ ਯਾਦ ਰੱਖਣਾ ਫੇਰ ਲੱਗਣਾ ਬਾਬਾ ਜੀ ਫੇਰ ਆਵਾਂਗੇ ਨੰਬਰ ਵੱਡੀ ਸ਼ਹਿਰ ਲੈ ਕੇ ਆਵਾਂਗੇ ਬੜਾ ਤੁਹਾਡੇ ਤੇਰਾ ਕੋਲ ਨੰਬਰ ਲੱਗਿਆ ਤੇ ਦਾਦਾ ਫੌਤ ਹੋ ਗਿਆ ਹਾਂਜੀ ਬਾਬਾ ਜੀ ਜਾਂ ਤੇਰਾ ਨੰਬਰ ਆ ਹੁਣ ਆ ਜਾਓ ਵੀ ਕੰਮ ਖਰਾਬ ਹੀ ਹੈ ਅੱਬੂ ਜੀ ਤੁਸੀਂ ਕਿੱਥੇ ਚਲੇ ਗਏ ਸੋ ਉਹ ਰਕਸ਼ੇ ਦੀ ਧੀ ਸੁਜ਼ੂਕੀ ਉਹ ਬਾਬਾ ਜੀ ਮਾਨਾ ਟਰੈਕਟਰ ਦਾ ਕੀ ਬੇੜਾ ਕਰ ਹੋਇਆ ਜਿਹਨੇ ਆਖੇ ਲੱਗਣਾ ਹੁੰਦਾ ਉਹਨੂੰ ਧੀ ਪਾ ਦਿੰਦਾ ਉਹ ਕੋਈ ਨਹੀਂ ਧੜ ਚ ਜਾਇਜ਼ ਹੀ ਆ ਵੇ ਕੀ ਜਾਇਜ਼ ਵੇ ਇਸ ਤਰ੍ਹਾਂ ਕਰਨਾ ਪੁੱਤ ਕਿਉਂ ਜੀ ਤੂੰ ਸਰਈਆ ਦਾ ਮੁੰਡਾ ਆ ਸਰਈਆ ਨਾਲ ਮੇਰਾ ਬੜਾ ਅੱਛਾ ਵਕਤ ਗੁਜ਼ਰਿਆ ਅੱਛਾ ਗੱਲ ਡਰਾਮਾ ਹੀ ਕਰਦੇ ਚੰਗੀ ਔਰਤ ਆ ਆਪ ਘਰ ਬੈਠੇ ਉਹ ਤੇਰੀ ਭੈਣ ਦੇ ਯਾਰ ਬੈਠੇ ਸਾਲਿਆ ਤੂੰ ਮੇਰੀ ਜਨਮਨ ਮਾਂ ਦਾ ਨਾਂ ਲਈ ਜਾਂਦੇ ਅੰਦਰ ਹੀ ਕਿਸਮ ਸਰਈਆ ਆ ਐਲਜੀ ਦੀ ਡੈਵੋ ਨਹੀਂ ਚੱਲੀ ਉਹ ਕਿਸੇ ਗੰਦੀ ਨਸਲ ਦੇ ਆ ਕੱਢ ਨਹੀਂ ਕੱਢ ਯਾਰ ਕੀ ਤੁਸੀਂ ਨਾਲ ਰਲ ਗਏ ਉਹਦੇ ਨਹੀਂ ਤੂੰ ਵੀ ਆ ਨਾਲ ਇਕੱਠੇ ਚੱਲਦੇ ਹੋ ਤੁਹਾਡੀ ਮੰਮਾ ਦਾ ਨਾਮ ਵਾਕਈ ਸਹੀਆ ਸੀ ਤੇਰੀ ਮੰਮਾ ਦਾ ਕੀ ਨਾਮ ਆ? ਮੰਮਾ ਵੇ ਮੇਰੀ ਮਾਂ ਲਾ ਜਾਏ ਮਰ ਜਾਣੇ ਆਪਣੇ ਦਾ ਗੱਲ ਰੱਖ ਮਾਮਾ ਆਪਣੀਆਂ ਠੀਕ ਆ ਨਾ ਉਹ ਮਾਂ ਚੰਗੀ ਹੋਊ ਜਿਹਨੇ ਰਕਸ਼ਾ ਹੀ ਜੰਮ ਲਿਆ ਹਾਲਾਂਕਿ ਇਹੋ ਜਿਹੀਆਂ ਛਾਵਾਂ ਬੰਦਾ ਜ਼ਾਇਆ ਕਰਾ ਦਿੰਦਾ ਵਾ ਵੀ ਵੇਖੀ ਨਹੀਂ ਸਰਈਆ ਮਾਨਾ ਮੈਂ ਗਿਆ ਮੈਨੂੰ ਇੰਨੀ ਇੱਜ਼ਤ ਦਿੱਤੀ ਮੈਨੂੰ ਲੁੱਟਣੀ ਪਈ ਨਹੀਂ ਬੜੀ ਇੱਜ਼ਤ ਕਰਦੀ ਮਾਨਾ ਸਰਾਣਾ ਰੱਖ ਕੇ ਦਿੰਦੀ ਆ ਭਾਈ ਰੋਟੀ ਪਾਣੀ ਐਸੀ ਗੱਲ ਕੋਈ ਨਹੀਂ ਔਰ ਜਾ ਤੇਰਾ ਮਾਮੂ ਬੁਲਾਉਣਾ ਇਹ ਰੇ ਹੁਣ ਸੁੱਤਾ ਉੱਠਿਆ ਵਾ ਇਹ ਕੱਲਾ ਬਟਾਇਆ ਜੇਬ ਤਰਾਸ਼ ਤੇ ਨਹੀਂ ਅੱਬੂ ਜੀ ਓਏ ਅੱਬੂ ਸਾਲੀ ਏਡੀ ਕਰੋੜ ਕੇ ਨਾ ਕਹਿ ਕਿਉਂ ਅੱਬੂ ਜੀ ਹਾਂ ਇਹ ਮੇਰੀ ਬੱਚੀ ਆ ਕੋਈ ਨਹੀਂ ਸਾਨੂੰ ਵੀ ਇਹ ਕੋਈ ਬਚਦਾ ਜੀ ਅੱਬੂ ਜੀ ਹੁਣ ਮੇਰੇ ਤੇ ਦਾੜ ਤੋਂ ਤੁਸੀਂ ਜਾ ਕੇ ਕਬਰਸਤਾਨ ਬਹਿ ਗਏ ਜੀ ਔਰ ਕਬਰਸਤਾਨ ਗਿਆ ਸੀ ਮੈਂ ਜਾ ਕੇ ਅੱਲਾ ਤੋਂ ਉੱਪਰ ਦਿੱਤੀ ਸਮਝ ਲੱਗੀ ਕਿ ਨਹੀਂ ਅੱਛਾ ਅੱਬੂ ਜੀ ਆਪ ਜਿਹਨੇ ਬਿੱਲ ਲੈਣਾ ਸੀ ਨਾ ਹਾਂਜੀ ਅੱਬੂ ਜੀ ਉਹਨੇ ਵੀ ਉੱਥੇ ਹੀ ਆਉਣਾ ਸੀ ਮੈਂ ਕਿਹਾ ਉੱਥੇ ਮਿਲਿਆ ਉਹਨਾਂ ਆਏ ਅੱਬੂ ਜੀ ਤੁਹਾਡੇ ਮਰੀਜ਼ ਇੱਥੇ ਤੁਰੇ ਫਿਰਦੇ ਸੀ
ਆ ਕੁੜੀ ਨੇ ਐਵੇਂ ਮੇਰੀ ਭੈਣ ਕੱਢੀ ਹੈ ਨਾ ਗੱਲ ਨਾ ਬਾਤ। ਤੁਹਾਡੀ ਜਾਇਦਾ ਤੂੰ ਆਪ ਸਕੀ ਫੁੱਫੀ ਜੋ ਆ। ਗੱਲ ਸਹੀ ਕਰਦਾ ਹੈ। ਹਾਂਜੀ ਸਰਈਆ ਤਾਂ ਮੈਂ ਨਿਕਲ ਗਿਆ। ਇਹ ਮਜ਼ਾਕ ਕਰਦੀ ਸੀਰੀਅਸ ਗੱਲ ਹੈ। ਨਿੱਕੇ ਨਿੱਕੇ ਹੁੰਦੇ ਸੀ ਤੇ ਕੁਦਰਤੀ ਲਿਬਾਸ 'ਚ ਫਿਰਨਾ ਨਾ ਉਹਨੂੰ ਪਤਾ ਸੀ ਵੀ ਆਹ ਕੀ ਆ ਅੱਛਾ ਨਾ ਮੈਨੂੰ ਪਤਾ ਸੀ ਵੀ ਉਹ ਕੀ ਆ। ਉਹ ਤੇ ਹੋਇਆ ਤਾਂ ਪਤਾ ਲੱਗਾ ਵੀ ਉਹ ਆ ਬੜੀ ਚੰਗੀ ਹੁੰਦੀ ਸੀ ਮਾਨਾ ਰਾਲੀਆਂ ਭਰ ਆਉਣੀਆਂ ਮੁਜਾਹਦ ਔਰਤ ਸੀ ਮੁਜਾਹਦ। ਇੱਕ ਟਾਈਮ ਦੇ ਵਿੱਚ 10 ਬੰਦੇ ਹੋਣੇ ਉਹਨੇ ਰੋਟੀ ਪਕਾ ਕੇ ਦੇਣੀ। ਰੋਟੀ ਪਕਾਉਣੀ ਫਿਰ ਪਾਣੀ ਖਿਦਮਤ ਉਹਦੀ ਕਰਨੀ। ਸਵਾਰੀ ਕਰਦੀ ਉਹ ਗਲਤ ਗੱਲ ਕਰਨੇ ਆ। ਤੈਨੂੰ ਮੈਂ ਕੱਲ 700 ਰੁਪਏ ਦੀ ਕੱਲ ਰੋਟੀ ਖਵਾਈ ਸੀ ਵੀ ਇਹ ਗੱਲਾਂ ਨਾ ਤੇ ਕਰੀ। ਤੈਨੂੰ ਮੈਂ ਪਿੱਛੇ ਸਮਝਾ ਕੇ ਆਇਆ ਵੀ ਮੈਨੂੰ ਛੇੜੀ ਨਾ ਫਿਰ। ਮੈਂ ਤੈਨੂੰ ਕੀ ਤੇਰੇ 700 ਚੰਗੇ ਆ ਜਾਂ ਆ ਚੰਗੇ ਏਡੇ ਆਏ। ਏਡੇ ਚੰਗੇ ਇਹਨਾਂ ਨੂੰ ਘਰ ਲੈ ਜਾ ਆਪਣੇ। ਮੈਨੂੰ ਘਰ ਦਾ ਨਹੀਂ ਪਤਾ ਦੱਸ ਦੇ ਮੈਂ ਹੁਣੇ ਟਰਾਲੀ ਭਰ ਕੇ ਭੇਜ ਦਿੰਦਾ। ਚਲੋ ਹੋਰ ਨਹੀਂ ਸਰਈਆ ਨੂੰ 10,000 ਵੱਧ ਹੀ ਦੇਣਗੇ। ਹੁਣ ਤੇ ਇਹਨਾਂ ਨੇ ਵੜੇ ਖਾਦੇ ਸਰਈਆ ਦੀ ਵੈਸੇ ਹੀ ਇਹਨਾਂ ਨੇ ਭੈਣ ਕੱਢ ਦੇਣੀ।